ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 30 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਲੋਕ ਟਰੈਵਲ ਕਰ ਰਹੇ ਇਸ ਟਾਈਮ ਦੇ ਉੱਤੇ, ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਕਾਫੀ ਪੁਲਿਸ ਦੀ ਐਕਟੀਵਿਟੀ ਆ ਇੰਟਰਸਟੇਟ 80 ਦੇ ਉੱਤੇ ਵੈਸਟ ਆਫ ਟ੍ਰੇਜਰ ਆਈਲੈਂਡ, ਜਿਹਦੇ ਕਰਕੇ ਇੱਕ ਲੇਨ ਕਲੋਜ਼ ਵੀ ਹੈਗੀ ਆ ਤੇ ਟ੍ਰੈਫਿਕ ਬਹੁਤ ਜਿਹੜਾ ਸਲੋ ਚੱਲ ਰਿਹਾ ਹੈਗਾ। ਸੋ ਮੀਲਾਂ ਬੱਧੀ ਜਿਹੜੀਆਂ ਲਾਈਨਾਂ ਆ ਉਹ ਲੱਗੀਆਂ ਹੋਈਆਂ ਹੈਗੀਆਂ। ਸੋ ਜੇ ਕੋਈ ਆਲਟਰਨੇਟਿਵ ਰਾਊਟ ਜਿਹੜਾ ਆ ਲੈਣਾ ਚਾਹੁੰਦਾ ਹੈਗਾ ਆ ਤੇ ਉਹਦੇ ਲਈ ਉਹ ਬੈਟਰ ਰਹੂਗਾ। ਸੋ ਇਹ ਜ਼ਰੂਰ ਜੋ ਆਪਾਂ ਵੈਦਰ ਤੇ ਜਿਹੜਾ ਟ੍ਰੈਫਿਕ ਦਾ ਚੈਨਲ ਹੈਗਾ ਉਸ ਨੂੰ ਜ਼ਰੂਰ ਸੁਣ ਲਿਓ। ਸੋ ਬੇ ਬ੍ਰਿਜ ਦੇ ਉੱਤੇ ਜਿਹੜੀਆਂ ਲਾਈਨਸ ਹੈਗੀਆਂ ਆ ਉਹ ਸ਼ਟ ਡਾਊਨ ਕੀਤੀਆਂ ਗਈਆਂ ਆ ਪੁਲਿਸ ਐਕਟੀਵਿਟੀ ਕਰਕੇ। ਸ਼ਾਮੀ 4:45 ਤੇ ਕੀਤੀਆਂ ਸੀਆਂ, ਜਿਹਦੇ ਕਰਕੇ ਇਹ ਹਾਈਵੇ 80 ਦੀਆਂ ਜਿਹੜੀਆਂ ਲੇਨਸ ਆ ਉਹਨਾਂ ਦੇ ਉੱਤੇ ਇਹ ਅਸਰ ਹੋਇਆ ਹੈਗਾ। ਸੋ ਕਹਿੰਦੇ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ, ਸੈਨ ਫਰਾਂਸਿਸਕੋ ਫਾਇਰ ਡਿਪਾਰਟਮੈਂਟ ਤੇ ਕੈਲਟ੍ਰਾਂਸ ਇਸ ਸੀਨ ਦੇ ਉੱਤੇ ਹੈਗੇ। ਜੀ, ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ। ਸਵੇਰ ਦੀਆਂ ਖਬਰਾਂ 'ਚ ਆਪਾਂ ਦੱਸਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਹੋਣਾ ਦੇ ਟੈਰਿਫਸ ਨੂੰ ਲੈ ਕੇ ਜੋ ਉਹਨਾਂ ਦੀ ਅਥਾਰਟੀ ਆ ਉਹ ਕਾਂਗਰਸ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਸੀ। ਸੈਨੇਟ ਨੇ ਇੱਕ ਬਾਈਪਾਰਟੀਜ਼ਨ ਬਿੱਲ ਇਸ ਦੇ ਬਾਬਤ ਮੈਜਰ ਜਿਹੜਾ ਉਹ ਲਿਆਂਦਾ ਸੀ। ਅੱਜ ਕਹਿੰਦੇ ਵੀ ਉਹ ਬਿੱਲ ਫੇਲ ਹੋ ਗਿਆ ਹੈਗਾ। ਟੈਰਿਫ ਦੀ ਜਿਹੜੀ ਅਥਾਰਟੀ ਆ ਉਸ ਨੂੰ ਵਾਪਸ ਲੈਣ ਦੇ ਲਈ 49 ਜਿਹੜੀਆਂ ਸੈਨੇਟ ਦੇ ਵਿੱਚ ਵੋਟਾਂ ਦਾ ਟਾਈ ਹੋਇਆ ਸੀ। ਸਿੰਪਲ ਮੈਜੋਰਟੀ ਦੇ ਨਾਲ ਇਹ ਜਿਹੜਾ ਮੈਜਰ ਪਾਸ ਹੋ ਸਕਦਾ ਸੀ, ਪਰ ਦੋ ਜਿਹੜੇ ਸੈਨੇਟਰ ਜਿਨ੍ਹਾਂ 'ਚ ਰਿਪਬਲਿਕਨ ਪਾਰਟੀ ਵੱਲੋਂ ਮਿਚ ਮੈਕੋਨਲ, ਸ਼ੈਲਡਨ ਵਾਈਟ ਹਾਊਸ ਜਿਹੜੇ ਰੋਡ ਆਈਲੈਂਡ ਦੇ ਡੈਮੋਕ੍ਰੇਟ ਸੈਨੇਟਰ ਆ, ਇਹ ਦੋਨੋਂ ਐਬਸੈਂਟ ਰਹੇ। ਤਿੰਨ ਜਿਹੜੇ ਰਿਪਬਲਿਕਨਸ ਜਿਨ੍ਹਾਂ 'ਚ ਰੈਂਡ ਪਾਲ ਕੰਟਕੀ ਤੋਂ, ਸੂਜ਼ਨ ਕਾਲਿੰਸ ਮੇਨ ਤੋਂ ਤੇ ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਇਹ ਬਾਕੀ ਜਿਹੜੇ ਡੈਮੋਕ੍ਰੇਟਸ ਸਾਰੇ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਰੈਜ਼ੋਲੂਸ਼ਨ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਜੋ ਕਿ ਡਿਜ਼ਾਈਨ ਕੀਤਾ ਗਿਆ ਸੀ ਟਰੰਪ ਹੁਣਾਂ ਦੀ ਇਸ ਨੈਸ਼ਨਲ ਐਮਰਜੈਂਸੀ ਨੂੰ ਟਰਮੀਨੇਟ ਕਰਨ ਦੇ ਲਈ, ਜੋ ਕਿ ਗਲੋਬਲ ਟੈਰਿਫਸ ਨੂੰ ਲੈ ਕੇ ਉਹਨਾਂ ਨੇ ਡਿਕਲੇਅਰ ਕੀਤੀ ਹੈਗੀ ਆ। ਸੋ ਜਦ ਫਿਰ ਇਹ ਜਦੋਂ ਟਾਈ ਹੋਇਆ ਤੇ ਜਦੋਂ ਟਾਈ ਹੁੰਦੀ ਆ ਤਾਂ ਉਦੋਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਆ ਉਹ ਪੈਂਦੀ ਆ ਤੇ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੀ ਟਾਈ ਬ੍ਰੇਕਿੰਗ ਵੋਟ ਪਾਈ, ਜਿਸ ਦੇ ਨਾਲ ਇਹ ਜਿਹੜਾ ਮੋਸ਼ਨ ਆ ਉਹ ਫੇਲ ਹੋ ਗਿਆ ਹੈਗਾ ਆ। ਸੋ ਇਹਦੇ ਵਿੱਚ ਕੁਝ ਕਿ ਜਿਹੜੇ ਰਿਪਬਲਿਕਨਸ ਆ ਉਹ ਰਾਸ਼ਟਰਪਤੀ ਟਰੰਪ ਹੋਣਾ ਦੀ ਇਸ ਅਥਾਰਟੀ ਨੂੰ ਸਵਾਲ ਜਿਹੜੇ ਉਹ ਚੁੱਕ ਰਹੇ ਆ ਵੀ ਇਹਨਾਂ ਦੇ ਕੋਲੇ ਪਾਵਰ ਇਸ ਤਰੀਕੇ ਦੇ ਨਾਲ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਅਧਿਕਾਰ ਆ ਕਾਂਗਰਸ ਦੇ ਕੋਲ ਹੀ ਰਹਿਣਾ ਚਾਹੀਦਾ ਹੈਗਾ ਆ। ਇਸ ਤੋਂ ਪਹਿਲਾਂ ਇਸ ਪ੍ਰੋਸੀਜਰ ਨੂੰ ਵੋਟ ਤੱਕ ਲੈ ਕੇ ਜਾਣ ਦੇ ਲਈ ਪ੍ਰੋਸੀਜਰਲ ਵੋਟ ਦੇ ਵਿੱਚ ਇਹ ਜਿਹੜਾ ਮੈਜਰ 48 ਦੇ ਮੁਕਾਬਲੇ 51 ਦੇ ਨਾਲ ਇਹ ਜਿਹੜਾ ਉਹ ਪਾਸ ਹੋ ਗਿਆ ਸੀ, ਪਰ ਜਦੋਂ ਮੌਕਾ ਸੀਗਾ ਅਸਲ ਵੋਟ ਦਾ ਉਸ ਟਾਈਮ ਇਹ ਹੁਣ ਫੇਲ ਹੋ ਚੁੱਕਾ ਹੈ। ਜੀ, ਬਜਟ ਕੱਟ ਆ ਰਹੇ ਹੈਗੇ ਆ। ਕੈਲੀਫੋਰਨੀਆ ਦੇ ਮੇਅਰਸ ਤੇ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਦੇ ਨਾਲ ਜੋ ਟਾਈਜ਼ ਹੈਗੀਆਂ ਆ ਉਹਨਾਂ ਦੇ ਉੱਤੇ ਕਾਫੀ ਅਸਰ ਇਹਦਾ ਪੈ ਰਿਹਾ ਹੈਗਾ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਬਹੁਤ ਜ਼ਿਆਦਾ ਫੰਡਿੰਗ ਕੱਟ ਕਰ ਦਿੱਤੀ ਆ। ਸੋ ਜਿਹਦੇ ਕਰਕੇ ਬਹੁਤ ਸਾਰੇ ਜੋ ਸ਼ਹਿਰ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਇਹ ਫੰਡਿੰਗ ਦੀ ਚੈਲੰਜ ਆ ਰਿਹਾ ਹੈਗਾ। ਬਾਰਬਰਾ ਲੀ ਨਵੀਂ ਜੋ ਓਕਲੈਂਡ ਦੀ ਮੇਅਰ ਬਣੀ ਹੈ,
ਉਹਨਾਂ ਨੇ ਆਪਣੇ ਯੂਨੀਅਨ ਲੀਡਰਸ ਨੂੰ ਇੱਕ ਜਿਹੜਾ ਮੈਸੇਜ ਦਿੱਤਾ ਆ, ਕਿਉਂਕਿ ਉਹ ਕਹਿੰਦੇ ਵੀ ਠੀਕ ਆ, ਤੁਸੀਂ ਸਪੋਰਟ ਤਾਂ ਬਹੁਤ ਕੀਤੀ ਹੈਗੀ ਮੇਰੀ, ਪਰ ਜੋ ਇੰਨੇ ਜ਼ਿਆਦਾ ਬਜਟ ਕੱਟ ਹੋਏ ਹੈਗੇ ਆ ਗ੍ਰੇਟ ਰਿਸੈਸ਼ਨ ਤੋਂ ਬਾਅਦ, ਇਹਦਾ ਅਸਰ ਪੈਣ ਜਾ ਰਿਹਾ ਹੈਗਾ। ਲਾਸ ਐਂਜਲਸ ਦੀ ਮੇਅਰ ਕੈਰਨ ਵਾਸ ਨੇ ਇਹ ਕਿਹਾ, ਉਹ ਵੀ ਲੇਬਰ ਦੇ ਬਹੁਤ ਸਪੋਰਟਰ ਹੈਗੇ ਆ, ਵੀ 1600 ਦੇ ਕਰੀਬ ਸਿਟੀ ਦੀਆਂ ਜੌਬਸ ਉਹਨਾਂ ਨੂੰ ਕੱਟਣੀਆਂ ਪੈਣਗੀਆਂ। ਯੂਨੀਅਨਸ ਜਿਹੜੀਆਂ ਸੈਨ ਫਰਾਂਸਿਸਕੋ ਦੇ ਵਿੱਚ ਆ, ਉਹ ਉੱਥੇ ਦੇ ਜਿਹੜੇ ਮੇਅਰ ਡੈਨੀਅਲ ਲੋਰੀ ਆ, ਉਹਨਾਂ ਨੇ ਇਹ ਕਿਹਾ ਆ ਵੀ $800 ਮਿਲੀਅਨ ਦਾ ਜਿਹੜਾ ਕੱਟ ਹੋ ਰਿਹਾ ਹੈਗਾ। ਸੋ ਓਵਰਆਲ ਕੈਲੀਫੋਰਨੀਆ ਲੇਬਰ ਫੈਡਰੇਸ਼ਨ ਤੇ ਲੇਬਰ ਲੀਡਰਸ, ਉਹਨਾਂ ਨੇ ਜਿਹੜੇ ਆ ਲੋਰੀਨਾ ਗੋਂਜ਼ਾਲਸ, ਜਿਹੜਾ ਕੈਲੀਫੋਰਨੀਆ ਲੇਬਰ ਫੈਡਰੇਸ਼ਨ ਤੇ ਲੇਬਰ ਲੀਡਰ ਦੀ ਹੈੱਡ ਹੈਗੀ ਆ, ਉਹਨਾਂ ਨੂੰ ਇਹ ਕਿਹਾ ਵੀ ਸਾਡਾ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਆ, ਬਹੁਤ ਜ਼ਿਆਦਾ ਕੱਟ ਹੋਣਗੇ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਣਗੇ। ਸੈਂਡੀਗੋ ਦੇ ਮੇਅਰ ਨੇ ਇਹ ਕਿਹਾ ਆ ਵੀ $300 ਮਿਲੀਅਨ ਦਾ ਜਿਹੜਾ ਸ਼ਾਰਟਫਾਲ ਹੈਗਾ ਉਹਨਾਂ ਦੇ ਬਜਟ ਦੇ ਵਿੱਚ। ਸੋ ਸਾਰੇ ਵੱਡੇ ਵੱਡੇ ਸ਼ਹਿਰਾਂ ਦਾ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਸਿਚੁਏਸ਼ਨ ਆ ਉਹ ਕਿੱਦਾਂ ਚੱਲ ਰਹੀ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਤੇ ਯੂਕਰੇਨ, ਕਹਿੰਦੇ ਵੀ ਇਹਨਾਂ ਦੋਨਾਂ ਮੁਲਕਾਂ ਨੇ ਆਪਸ ਦੇ ਵਿੱਚ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਸਾਈਨ ਕਰ ਲਿਆ ਹੈਗਾ ਆ। ਕਹਿੰਦੇ ਵੀ ਇਸ ਦੇ ਨਾਲ ਅਮਰੀਕਾ ਨੂੰ ਐਕਸੈਸ ਹੋਊਗਾ ਕੀਵ ਦੇ, ਯਾਨੀ ਕਿ ਯੂਕਰੇਨ ਦੇ ਰੇਅਰ ਅਰਥ ਮਿਨਰਲਸ, ਉਹਨਾਂ ਧਾਤੂਆਂ ਦਾ ਜੋ ਕਿ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਨਿਕਲਦਾ ਆ। ਕਹਿੰਦੇ ਵੀ ਇਨਵੈਸਟਮੈਂਟ ਫੰਡ ਐਸਟੈਬਲਿਸ਼ ਕੀਤਾ ਜਾਊਗਾ ਯੂਕਰੇਨ ਦੇ ਵਿੱਚ ਇਸ ਦੇ ਬਦਲੇ। ਯੂਐਸ ਤੇ ਯੂਕਰੇਨ ਪਿਛਲੇ ਕਈ ਮਹੀਨਿਆਂ ਤੋਂ ਇਹ ਮਿਨਰਲ ਡੀਲ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲ ਰਹੀ ਆ। ਯਾਦ ਹੋਣਾ ਆ ਵੀ ਫਰਵਰੀ ਮਹੀਨੇ ਦੇ ਵਿੱਚ ਜਦ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਇੱਥੇ ਆਏ ਸੀ ਤੇ ਉਦੋਂ ਕਿੱਦਾਂ ਦੀ ਜਿਹੜੀ ਹਾਲਾਤ ਆ ਉਹ ਬਣ ਗਏ ਸੀਗੇ। ਅੱਜ ਯੂਐਸ ਟ੍ਰੈਜਰੀ ਡਿਪਾਰਟਮੈਂਟ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਦੋਨੋਂ ਹੀ ਮੁਲਕਾਂ ਨੇ ਇਸ ਐਗਰੀਮੈਂਟ ਦੇ ਉੱਤੇ ਸਾਈਨ ਕਰ ਦਿੱਤੇ ਆ। ਕਹਿੰਦੇ ਵੀ ਐਜ਼ ਪ੍ਰੈਜ਼ੀਡੈਂਟ ਸੈਡ, US is committed to helping facilitate the end of this cruel and senseless war। ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬਸੈਂਟ ਉਹਨਾਂ ਨੇ ਸਟੇਟਮੈਂਟ ਦਿੱਤੀ ਆ। ਕਹਿੰਦੇ ਵੀ ਇਹ ਐਗਰੀਮੈਂਟ ਸਿਗਨਲ ਕਲੀਅਰਲੀ ਕਰ ਰਿਹਾ ਆ ਰਸ਼ੀਆ ਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਪੀਸ ਪ੍ਰੋਸੈਸ ਦੇ ਵਿੱਚ ਜਿਹੜੀ ਕਮਿਟਡ ਹੈਗੀ ਆ ਤੇ ਫ੍ਰੀ ਸੋਵਰਨ ਤੇ ਪ੍ਰੋਸਪੈਰਸ ਜਿਹੜਾ ਯੂਕਰੇਨ ਆ ਉਸ ਦੇ ਇਰਦ ਗਿਰਦ ਇਹ ਚੀਜ਼ ਘੁੰਮਦੀ ਹੈਗੀ ਆ ਤੇ ਉਹ ਵੀ ਲੌਂਗ ਟਰਮ ਦੇ ਲਈ। ਜਿਹੜੇ ਬਸੈਂਟ ਉਹਨਾਂ ਨੇ ਕਿਹਾ ਵੀ ਇਹ ਅਸੀਂ ਕਲੀਅਰਲੀ ਜਿਹੜਾ ਉਹ ਦੱਸਦੇ ਜਾਈਏ, ਕੋਈ ਸਟੇਟ ਕੋਈ ਪਰਸਨ ਜਿਹੜਾ ਜਿਸ ਨੇ ਵੀ ਫਾਈਨੈਂਸ ਕੀਤਾ ਹੈ ਜਾਂ ਸਪਲਾਈ ਕੀਤਾ ਹੈ ਰਸ਼ੀਅਨ ਵਾਰ ਮਸ਼ੀਨ ਨੂੰ, ਉਹ ਉਹਨਾਂ ਨੂੰ ਜਿਹੜੀ ਰੀਕਨਸਟਰਕਸ਼ਨ ਦੇ ਵਿੱਚ ਬਿਲਕੁਲ ਵੀ ਬੈਨੀਫਿਟ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਨਹੀਂ, ਜਿਹੜੀ ਕੋਸ਼ਿਸ਼ ਕਰਨਗੇ ਉਸ ਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਜਾਊਗਾ। ਸੋ ਹੁਣ ਜੇ ਅਮਰੀਕਾ ਦੇ ਮਫਾਦ ਹਰਜੋਤ ਸਿੰਘ ਜੀ ਇਸ ਦੇ ਵਿੱਚ ਮਿਨਰਲਸ ਦੇ ਨਾਲ ਯੂਕਰੇਨ 'ਚ ਜੁੜਦੇ ਆ ਤੇ ਕੀ ਹੁਣ ਅਮਰੀਕਾ ਯੂਕਰੇਨ ਨੂੰ ਇਸ ਦੇ ਬਦਲੇ ਸਿਕਿਉਰਿਟੀਜ਼ ਗਰੰਟੀਜ਼ ਜਿਹੜੀਆਂ ਉਹ ਕਰੂਗਾ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਊਗਾ। ਪਹਿਲਾਂ ਜੇ ਦੇਖਿਆ ਜਾਵੇ ਤਾਂ ਜ਼ੈਲੈਂਸਕੀ ਤੇ ਇੱਥੋਂ ਤੱਕ ਵੀ ਬਿਆਨ ਦਿੱਤੇ ਸੀ ਕਿ ਕਹਿੰਦੇ ਵੀ ਇਹ ਜਿਹੜੇ ਡਰਾਫਟ ਐਗਰੀਮੈਂਟ ਹੋਏ ਆ ਉਹ ਤਕਰੀਬਨ ਯੂਕਰੇਨ ਨੂੰ ਸੈੱਲ ਕਰਨ ਵਾਲੀ ਆ ਗੱਲ ਆ ਵੀ ਤੁਸੀਂ ਆਪਣਾ ਮੁਲਕ ਸਾਨੂੰ ਜਿਹੜਾ ਉਹ ਵੇਚ ਦੇਵੋ। ਪਹਿਲਾਂ ਇਹ ਗੱਲਾਂ ਬਾਤਾਂ ਦੇ ਵਿੱਚ ਟਕਰਾਅ ਵੀ ਜਿਹੜਾ ਆ ਇਹਨਾਂ ਮਸਲਿਆਂ ਨੂੰ ਲੈ ਕੇ ਬਣਦਾ ਰਿਹਾ, ਪਰ ਅੱਜ ਜੇ ਆਪਾਂ ਆਪਣੇ ਟ੍ਰੈਜਰੀ ਸਕੱਤਰ ਦੀ ਜਿਹੜੀ ਉਹ ਮੰਨੀਏ ਤਾਂ ਉਹਨਾਂ ਨੇ ਦੱਸਿਆ ਵੀ ਯੂਐਸ ਤੇ ਯੂਕਰੇਨ ਦੇ ਦਵੱਲੇ ਉਹਨਾਂ ਦੇ ਵਿਚਾਲੇ ਇਹ ਨੈਚੁਰਲ ਰਿਸੋਰਸ ਐਗਰੀਮੈਂਟ ਆਲਰੇਡੀ ਸਾਈਨ ਹੋ ਚੁੱਕਾ ਹੈਗਾ ਆ। ਯੂਐਸ ਹਾਊਸ ਨੇ ਇਹ ਵੋਟ ਪਾ ਕੇ ਜੋ ਕੈਲੀਫੋਰਨੀਆ ਦੇ ਵਿੱਚ এনवायरमेंटल ਪ੍ਰੋਟੈਕਸ਼ਨ ਏਜੰਸੀ ਦਾ 2023 ਦਾ ਅਪਰੂਵਲ ਸੀ ਵੀ ਜੋ ਜ਼ੀਰੋ ਐਮਿਸ਼ਨ ਹੈਵੀ ਟਰੱਕਸ ਦੇ ਉੱਤੇ ਉਸ ਨੂੰ ਰਿਵਰਸ ਕਰ ਦਿੱਤਾ ਹੈਗਾ। ਤੇ EPA ਨੇ ਇਹ ਵੀ ਇਹ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਓਮਨੀਬਸ ਇੱਕ ਰੈਗੂਲੇਸ਼ਨ ਹੈਵੀ ਡਿਊਟੀ ਹਾਈਵੇ ਆਫ ਰੋਡ ਵਹੀਕਲਸ ਦੇ ਇੰਜਨਸ ਦੇ ਉੱਤੇ ਜਿਹੜਾ ਲਾਇਆ ਸੀ ਉਸ ਨੂੰ ਜਿਹੜਾ ਬਿਲਕੁਲ ਵਾਪਸ ਪਹਿਲਾਂ ਵਾਲੀ ਕੰਡੀਸ਼ਨ 'ਚ ਲੈ ਆਂਦਾ ਹੈਗਾ ਆ। ਕੈਲੀਫੋਰਨੀਆ ਨੇ ਇਹ ਕਿਹਾ ਸੀ ਵੀ 2035 ਤਾਈਂ ਜਿਹੜੇ ਹੈਵੀ ਡਿਊਟੀ ਵਹੀਕਲਸ ਆ ਉਹ ਬਿਨਾਂ ਗੈਸ ਤੋਂ ਹੋਣੇ ਚਾਹੀਦੇ ਹੈਗੇ ਆ, ਜਾਣੀ ਕਿ ਇਲੈਕਟ੍ਰਿਕ ਜਾਂ ਹੋਰ ਹਾਈਡਰੋਜਨ। ਤੇ ਹੁਣ ਕੱਲ ਨੂੰ ਫੇਰ ਜਿਹੜਾ US ਹਾਊਸ ਆ ਉਹ ਵੋਟ ਕਰਨ ਜਾ ਰਿਹਾ ਆ ਵੀ ਕੈਲੀਫੋਰਨੀਆ ਦੀ ਜਿਹੜੀ ਲੈਂਡਮਾਰਕ ਪਲਾਨ ਸੀਗੀ ਵੀ ਜਿੰਨੇ ਵੀ ਨਵੇਂ ਜਿਹੜੇ ਗੈਸੋਲੀਨ ਓਨਲੀ ਵਹੀਕਲਸ ਆ 2035 ਤੋਂ ਬਾਅਦ
ਨਹੀਂ ਵੇਚੇ ਜਾਣਗੇ। ਸੋ ਉਸ ਨੂੰ ਵੀ ਜਿਹੜਾ ਆ ਰਿਵਰਸ ਕੀਤਾ ਜਾਊਗਾ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਜੇ ਤੋਂ ਟਰੱਕਰਸ ਡਰਦੇ ਬਹੁਤ ਆ, ਬਹੁਤ ਜ਼ਿਆਦਾ ਉਹਨਾਂ ਨੇ ਸਟ੍ਰਿਕਟ ਰੂਲ ਪਾਸ ਕੀਤੇ ਆ ਪਿਛਲੇ ਸਮੇਂ ਦੇ ਵਿੱਚ। ਉਹਨਾਂ ਨੂੰ ਜਿਹੜੇ ਇਹ ਸਾਰੇ ਰੂਲ ਉਹਨਾਂ ਵੱਲੋਂ ਤਿਆਰ ਕੀਤੇ ਗਏ ਸੀ, ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਰਿਵਰਸ ਕਰਨ ਜਾ ਰਿਹਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਕੈਲ ਟ੍ਰੇਨ ਦੇ ਇੱਕ EMPLOYEE ਦੇ ਨਾਲ ਸੰਬੰਧਿਤ ਹੈ। ਉਸ ਦੇ ਉੱਤੇ ਦੋਸ਼ ਲੱਗੇ ਆ ਵੀ ਕਹਿੰਦੇ ਵੀ ਉਸ ਨੇ ਜਿਹੜੇ ਪਬਲਿਕ ਫੰਡ ਆ ਉਹਨਾਂ ਦੀ ਵਰਤੋਂ ਕਰਕੇ ਟ੍ਰੇਨ ਸਟੇਸ਼ਨ ਦੇ ਵਿੱਚ ਇੱਕ ਪ੍ਰਾਈਵੇਟ ਸੀਕ੍ਰੇਟ ਅਪਾਰਟਮੈਂਟ ਜਿਹੜਾ ਉਹ ਬਣਾਇਆ ਹੈਗਾ। ਬਰਲਿੰਗਹੇਮ ਦੇ ਸਟੇਸ਼ਨ ਦੇ ਵਿੱਚ ਜਿਹੜਾ ਜੋਸਫ ਨਵਾਰੋ ਨਾਂ ਦਾ ਜਿਹੜਾ ਬੰਦਾ ਆ, ਉਸ ਨੇ $38,000 ਕਹਿੰਦੇ ਵੀ ਰੈਨੋਵੇਸ਼ਨ ਦੇ ਉੱਤੇ ਖਰਚਿਆ 2019 ਤੋਂ 2021 ਦੇ ਜਿਹੜੇ ਦਰਮਿਆਨ। ਜਿਊਰੀ ਨੇ ਅੱਜ ਇਹ ਸਾਬਕਾ ਕੈਲਟ੍ਰੇਨ ਦਾ ਜਿਹੜਾ ਡਿਪਟੀ ਡਾਇਰੈਕਟਰ ਉਸ ਨੂੰ ਗਿਲਟੀ ਆਫ ਅੰਬੈਜ਼ਲਿੰਗ ਪਬਲਿਕ ਫੰਡ ਦੇ ਚਾਰजेस ਦੇ ਵਿੱਚ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਹੈਗਾ ਹੈ। ਇਸ ਦੇ ਉੱਤੇ ਜਿਹੜੇ ਇੱਕ ਫੈਲਨੀ ਕਾਊਂਟ ਮਿਸ ਅਪਰੋਪਰੀਏਸ਼ਨ ਆਫ ਪਬਲਿਕ ਫੰਡ ਦੇ ਲੱਗੇ ਸੀਗੇ। ਬਰਲਿੰਗਹੇਮ ਟ੍ਰੇਨ ਸਟੇਸ਼ਨ ਨੂੰ ਕਹਿੰਦੇ ਵੀ ਉਹਨੇ ਆਪਣੇ ਇੱਕ ਅਪਾਰਟਮੈਂਟ ਦੇ ਵਿੱਚ ਤਬਦੀਲ ਜਿਹੜਾ ਕੀਤਾ, ਜਿਸ ਵਿੱਚ ਉਸਨੇ ਬੈਡਰੂਮ, ਜਿਮ, ਲਿਵਿੰਗ ਰੂਮ ਤੱਕ ਵੀ ਜਿਹੜਾ ਉਹ ਬਣਾਇਆ ਸੀਗਾ। ਸੋ ਹੁਣ ਡਿਪਟੀ ਡਾਇਰੈਕਟਰ ਉਸ ਉੱਥੋਂ ਦੇ ਜਿਹੜੇ ਆ ਜੋਸਫ ਕੈਨਨ, ਉਹਨਾਂ ਨੇ ਇਹ ਆਰਗੂਮੈਂਟ ਜਿਹੜਾ ਪੇਸ਼ ਕੀਤਾ ਵੀ ਨਵਾਰੋ ਜਿਸ ਦੇ ਉੱਤੇ ਇਹ ਰਿਸਪੌਂਸਿਬਿਲਿਟੀ ਸੀ ਵੀ ਇੰਚਾਰਜ ਸੀਗਾ ਉਹ ਪਬਲਿਕ ਫੰਡ ਦਾ, ਉਸਨੇ ਇਹ ਜਿਹੜੀ ਮਨੀ ਆ ਇਸ ਅਪਾਰਟਮੈਂਟ ਦੇ ਉੱਤੇ ਜਿਹੜੀ ਉਹ ਖਰਚੀ ਆ। ਸੋ ਕਹਿੰਦੇ ਵੀ ਇਨਵੋਇਸਿਸ ਜਾਣ ਬੁੱਝ ਕੇ $3,000 ਤੋਂ ਥੱਲੇ ਰੱਖਦਾ ਸੀ ਤਾਂ ਜੋ ਇਸ ਦੀ ਅਪਰੂਵਲ ਲੈਣ ਦੀ ਹੋਰ ਪਾਸਿਓਂ ਜਿਹੜੀ ਜ਼ਰੂਰਤ ਨਾ ਪਵੇ। ਪਰ ਇਦਾਂ ਕਰਦੇ ਕਰਦੇ ਇਹਨੇ ਕੁੱਲ $38,000 ਜਿਹੜਾ ਆ ਆਪਣੇ ਇਸ ਕੰਮ ਨੂੰ ਜਿਹੜਾ ਉਹ ਲਾ ਲਿਆ ਸੀਗਾ। ਸੋ ਹੁਣ ਜਿਹੜਾ ਇਸ ਦੇ ਉੱਤੇ ਦੋਸ਼ਾਂ ਦੇ ਵਿੱਚ ਦੋਸ਼ੀ ਕਰਾਰ ਜਿਹੜਾ ਉਹ ਦਿੱਤਾ ਜਾ ਚੁੱਕਾ ਹੈਗਾ। 11 ਜੂਨ ਨੂੰ ਕਹਿੰਦੇ ਵੀ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ, 4 ਸਾਲ ਤੱਕ ਦੀ ਇਸ ਨੂੰ ਸਜ਼ਾ ਹੋਵੇਗੀ। ਰਿਪਬਲਿਕਨ ਤੇ ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਿਹਾ ਆ ਵੀ ਜਿਹੜੇ ਮੈਡੀਕੇਡ ਹੈਲਥ ਪ੍ਰੋਗਰਾਮ ਆ ਉਹਨਾਂ ਦੇ ਕੱਟ ਕੀਤਾ ਜਾਵੇ, ਜਿਹਦੇ ਨਾਲ ਮਿਲੀਅਨਸ ਆਫ ਲੋਕ, ਖਾਸ ਕਰਕੇ 83 ਮਿਲੀਅਨ ਲੋ ਇਨਕਮ ਲੋਕ ਜਿਹੜੇ ਲੋਕ ਆ ਉਹਨਾਂ ਦਾ ਮੈਡੀਕਲ ਦੀ ਕਵਰੇਜ ਘੱਟ ਹੋ ਸਕਦੀ ਹੈ ਜਾਂ ਉਹਦੇ ਵਿੱਚ ਘੱਟ ਹੋ ਸਕਦਾ ਹੈ। ਕਹਿੰਦੇ ਵਨ ਆਫ ਦਾ ਬਿਗੇਸਟ US ਸੇਫਟੀ ਨੈਟ ਪ੍ਰੋਗਰਾਮ ਸੀ, ਜਿਹਦੇ ਨਾਲ 83 ਮਿਲੀਅਨ ਲੋਕਾਂ ਨੂੰ ਹੈਲਥ ਇੰਸ਼ੋਰੈਂਸ ਮਿਲਦੀ ਸੀਗੀ। ਸੋ ਇਹ ਸਾਰਾ ਜਿਹੜਾ ਪੈਸਾ ਆ ਇਹਦੇ ਵਿੱਚੋਂ ਕੱਟ ਕਰਕੇ ਕਹਿੰਦੇ ਵਾਸ਼ਿੰਗਟਨ ਤੋਂ ਇਹ ਖਬਰ ਆ ਰਹੀ ਹੈ ਵੀ $618 ਬਿਲੀਅਨ ਪਿਛਲੇ ਸਾਲ ਮੈਡੀਕੇਡ ਦੇ ਉੱਤੇ ਸਪੈਂਡ ਕੀਤਾ ਗਿਆ ਸੀ। ਤੇ ਇਹ ਜਿਹੜਾ ਕਾਂਗਰੈਸ਼ਨਲ ਬਜਟ ਆਫਿਸ ਆ ਉਹਦੇ ਮੁਤਾਬਕ ਕਹਿੰਦੇ ਆਉਣ ਵਾਲੇ 10 ਸਾਲਾਂ 'ਚ 60% ਹੋਰ ਵੱਧ ਜਾਊਗਾ। ਸੋ ਮੈਡੀਕੇਡ ਦੇ ਵਿੱਚ ਕੱਟ ਕਰਕੇ ਹਾਊਸ ਰਿਪਬਲਿਕਨ ਤੇ ਬਹੁਤ ਸਾਰੇ ਸੈਨੇਟ ਦੇ ਜਿਹੜੇ ਰਿਪਬਲਿਕਨਸ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਇਹ ਪੈਸੇ ਜਿਹੜੇ ਆ ਡਿਫੈਂਸ ਤੇ ਸਿਕਿਉਰਿਟੀ ਦੇ ਉੱਤੇ ਲਾਣੇ ਚਾਹੀਦੇ ਹੈਗੇ ਆ। ਪਰ ਇਹਦੇ ਨਾਲ ਆਮ ਲੋਕਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਅਸਰ ਪਊਗਾ। ਸੋ ਉਹ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜੋ ਇਹਦੇ ਵਿੱਚ ਕੱਟ ਹੋਣਗੇ, ਕਿੰਨਾ ਕੁ ਰੌਲਾ ਪੈਂਦਾ ਹੈਗਾ ਕਿ ਨਹੀਂ। ਮੈਡੀਕੇਡ ਇਸ ਕਰਕੇ ਸਿਗਨੀਫਿਕੈਂਸ 'ਚ ਆਇਆ ਵੀ ਜਦੋਂ ਤੋਂ ਓਬਾਮਾ ਕੇਅਰ ਵੀ ਆਈ ਸੀ, ਉਸ ਤੋਂ ਬਾਅਦ ਜਿਹੜੀ ਇਹਦੀ ਸਪੋਰਟ ਆ ਉਹ ਕਾਫੀ ਘਟੀ ਹੈਗੀ ਆ, ਖਾਸ ਕਰਕੇ ਕਿਉਂਕਿ ਕਈ ਲੋਕਾਂ ਦੀ ਓਬਾਮਾ ਕੇਅਰ ਦੇ ਵਿੱਚ ਪ੍ਰੀਮੀਅਮ ਜਿਹੜਾ ਆ ਕਾਫੀ ਘੱਟ ਹੁੰਦਾ ਹੈ ਤੇ ਬਿਲਕੁਲ ਜ਼ੀਰੋ ਪ੍ਰੀਮੀਅਮ ਦੇ ਉੱਤੇ ਲੋਕ ਜਿਹੜੇ ਪੇ ਕਰਦੇ ਆ ਉਹ ਲੋਕ ਰੌਲਾ ਵੀ ਪਾਉਂਦੇ ਹੈਗੇ ਆ। ਪਰ ਬਹੁਤ ਸਾਰੇ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ $9.8 ਮਿਲੀਅਨ ਜਿਹੜਾ ਆ ਉਹ ਅਨਡਾਕੂਮੈਂਟਡ ਲੋਕਾਂ ਦੇ ਉੱਤੇ ਵੀ ਸਪੈਂਡ ਕੀਤਾ ਗਿਆ ਸੀ ਹੈਲਥ ਇੰਸ਼ੋਰੈਂਸ ਦੇ ਲਈ। ਉਹ ਵੀ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਆ ਉਹ ਇਲੈਕਸ਼ਨ ਦੇ ਵੇਲੇ ਬਣਿਆ ਸੀਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਹਨੇਰੇ ਦੇ ਵਿੱਚੋਂ ਕਮਲਾ ਹੈਰਿਸ ਦੁਬਾਰਾ ਵਾਪਸ ਜਿਹੜੀ ਉਹ ਬਾਹਰ ਆ ਰਹੀ ਆ। ਕਹਿੰਦੇ ਵੀ ਕਮਲਾ ਹੈਰਿਸ ਆਪਣੀ ਜਿਹੜੀ ਪਹਿਲੀ ਮੇਜਰ ਪਬਲਿਕ ਐਡਰੈਸ ਆ ਉਹ ਅੱਜ ਕਰੇਗੀ। ਕਹਿੰਦੇ ਵੀ ਕਾਫੀ ਬਿਟਰ ਜਿਹੜੀ ਡਿਫੀਟ ਆ ਉਹਨਾਂ ਦੀ ਟਰੰਪ ਨੂੰ ਹੋਈ ਸੀ। ਇੱਕ ਵੀ ਬੈਟਲ ਗਰਾਊਂਡ ਸਟੇਟ ਜਿੱਤਣ ਦੇ ਵਿੱਚ ਕਮਲਾ ਹੈਰਿਸ ਨਾਕਾਮਯਾਬ ਰਹੀ ਸੀ, ਜਦ ਕਿ ਉਹਨਾਂ ਨੇ ਟਰੰਪ ਦੇ ਮੁਕਾਬਲੇ ਦੁੱਗਣੇ ਤਿਗਣੇ ਜਿਹੜੀ ਮਨੀ ਆ ਉਹ ਰੇਜ਼ ਵੀ ਜਿਹੜੀ ਉਹ ਕੀਤੀ ਸੀਗੀ। ਸੋ ਪਬਲਿਕ ਆਈ ਤੋਂ ਤਕਰੀਬਨ ਕਮਲਾ ਹੈਰਿਸ ਜਿਹੜੀ ਉਹ ਬਾਹਰ ਰਹੀ ਆ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਨੂੰ ਜਦੋਂ ਤੋਂ ਉਹਨਾਂ ਨੇ ਛੱਡਿਆ ਹੈਗਾ ਆ, ਤੇ ਅਜੇ ਤੱਕ ਉਹਨਾਂ ਨੇ ਕੋਈ ਟਰੰਪ ਹੁਣਾਂ ਦੀਆਂ ਪਾਲਿਸੀਜ਼ ਦੇ ਉੱਤੇ ਟਿੱਪਣੀ ਨਹੀਂ ਕੀਤੀ। 100 ਦਿਨ ਜਿਹੜੇ ਆ ਰਾਸ਼ਟਰਪਤੀ ਟਰੰਪ ਹੁਣਾਂ ਦੇ ਕਾਰਜਕਾਲ ਨੂੰ, ਐਡਮਿਨਿਸਟ੍ਰੇਸ਼ਨ ਨੂੰ
ਕੱਲ ਜਿਹੜੇ ਉਹ ਹੋਏ ਆ ਤੇ ਕਹਿੰਦੇ ਵੀ ਅੱਜ ਸੈਨ ਫਰਾਂਸਿਸਕੋ ਦੇ ਵਿੱਚ ਉਹ ਇੱਕ ਭਾਸ਼ਣ ਦੇਣ ਜਾ ਰਹੇ ਹੈਗੇ ਆ। ਸੋ ਇਹ ਵੀ ਜਿਹੜੇ ਕੈਲੀਫੋਰਨੀਆ ਵਾਲੇ ਵੀ ਇਸ ਪੱਖ ਤੋਂ ਵੀ ਨਜ਼ਰ ਉਹਨਾਂ ਦੇ ਉੱਤੇ ਹੋਊਗੀ ਜਾਂ ਸੁਣਨ ਨੂੰ ਕਾਲੇ ਹੋਣਗੇ ਵੀ ਭਾਈ ਕਿਤੇ ਇਸਨੇ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਦੇ ਲਈ ਆਪਣੀ ਜਿਹੜੀ ਟੋਪੀ ਇਸ ਮੈਦਾਨ 'ਚ ਤਾਂ ਨਹੀਂ ਸਿੱਟਣੀ। ਸੋ ਉਹ ਦੇਖਣ ਵਾਲੀ ਜਿਹੜੀ ਗੱਲ ਜਿਹੜੀ ਰਹੂਗੀ। ਸੋ ਕਹਿੰਦੇ ਵੀ ਟਰੰਪ ਹੁਣਾਂ ਦੀ ਪਾਲਿਸੀ ਨੂੰ ਲੈ ਕੇ ਅੱਜ ਜਿਹੜੀ ਕਮਲਾ ਹੈਰਿਸ ਆ ਉਹ ਟਿੱਪਣੀਆਂ ਕਰ ਸਕਦੀ ਆ। ਜੀ, ਅਗਲੀ ਖਬਰ ਸਟੂਡੈਂਟਸ ਨੂੰ ਲੈ ਕੇ ਆ। ਸਟੂਡੈਂਟਸ ਨੂੰ ਲੈ ਕੇ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ। US ਦੀ ਜਿਹੜੀ ਗਵਰਨਮੈਂਟ ਆ ਉਹ ਕਿਸ ਤਰ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਲੀਗਲ ਸਟੇਟਸ ਨੂੰ ਕੈਂਸਲ ਕਰਨਾ ਆ, ਉਹਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਰਕਆਊਟ ਕਰ ਰਹੀ ਆ। ਇਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਜਿਹੜਾ ਆ ਇੱਕ ਮੇਨ ਰੀਜ਼ਨ ਰਹੂਗਾ। ਜਿਹੜੇ ਲੋਕ ਸਟੂਡੈਂਟਸ ਵੀਜ਼ਾ ਲੈ ਕੇ ਆ ਰਹੇ ਆ ਜਾਂ ਸਟੂਡੈਂਟ ਵੀਜ਼ੇ ਤੇ ਹੈਗੇ ਆ, ਉਹਨਾਂ ਦਾ ਸੋਸ਼ਲ ਮੀਡੀਆ ਵੀ ਵਾਚ ਕੀਤਾ ਜਾਊਗਾ ਕਿਤੇ ਵੀ ਇਹ ਅਮਰੀਕਾ ਦੇ ਉਲਟ ਤਾਂ ਨਹੀਂ ਬਿਆਨਬਾਜ਼ੀ ਕਰ ਰਹੇ ਹੈਗੇ ਜਾਂ ਅਮਰੀਕਾ ਦੇ ਉਲਟ ਜਿਹੜੇ ਮੁਲਕ ਹੈਗੇ ਆ ਉਹਨਾਂ ਨੂੰ ਕਿਤੇ ਐਪਰੀਸ਼ੀਏਟ ਤਾਂ ਨਹੀਂ ਕਰ ਰਹੇ ਹੈਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਭਈ ਇੱਕ ਤਰ੍ਹਾਂ ਦੇ ਨਾਲ ਕ੍ਰੈਕ ਡਾਊਨ ਕਰਨ ਜਾ ਰਿਹਾ ਹੈਗਾ ਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਆਪਣਾ ਲੀਗਲ ਸਟੇਟਸ ਲੂਜ਼ ਕਰ ਦੇਣਗੇ। ਹਾਲਾਂਕਿ ਕਈ ਸਟੂਡੈਂਟਸ ਨੇ ਜਿਹੜੇ ਲਾਸੂਟਸ ਆ ਉਹ ਫੈਡਰਲ ਕੋਰਟਸ ਦੇ ਵਿੱਚ ਕੀਤੇ ਵੀ ਹੈਗੇ ਆਲਰੇਡੀ, ਪਰ ਸਟੇਟ ਡਿਪਾਰਟਮੈਂਟ ਨੇ ਪਿਛਲੇ ਮਹੀਨਿਆਂ ਦੇ ਵਿੱਚ ਹੰਡਰਡਸ ਆਫ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਵੀਜ਼ੇ ਰਿਵੋਕ ਕੀਤੇ ਹੈਗੇ ਆ। ਆਪਾਂ ਦੇਖਿਆ ਹੀ ਆ ਕਿਸ ਤਰ੍ਹਾਂ ਮਾਰਕੋ ਰੂਬੀਓ ਹੁਣੀ ਸਟੇਟਮੈਂਟ ਦਿੰਦੇ ਆ ਵੀ ਇਹ ਤੁਹਾਡਾ ਹੱਕ ਨਹੀਂ ਹੈ ਅਮਰੀਕਾ ਦੇ ਵਿੱਚ ਪੜ੍ਹਨ ਦਾ, ਇਹ ਤਾਂ ਇੱਕ ਤਰ੍ਹਾਂ ਨਾਲ ਤੁਹਾਨੂੰ ਅਸੀਂ ਚਾਂਸ ਦੇ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਨੇ ਹੋਰ ਸੈਂਕੜੇ ਜਿਹੜੀਆਂ ਜੌਬਸ ਆ ਉਹਨਾਂ ਨੂੰ ਲੇ ਆਫ ਕੀਤਾ ਆ। ਕਹਿੰਦੇ ਵੀ ਲੇ ਆਫ ਲਗਾਤਾਰ ਅਜੇ ਵੀ ਚੱਲ ਰਹੇ ਆ। ਫੂਡ ਬੈਵਰੇਜ ਮੈਡੀਕਲ ਇਕਵਿਪਮੈਂਟ ਕੰਪਨੀਜ਼ ਉਹਨਾਂ ਦੇ ਦੁਆਰਾ ਜਿਹੜੀਆਂ ਆਪਣੀਆਂ ਵਰਕ ਫੋਰਸਿਸ ਆ ਉਹਨਾਂ ਦੇ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ। ਇਹਦਾ ਮਰਕਰੀ ਨਿਊਜ਼ ਨੇ ਅੱਜ ਇਸ ਦੇ ਬਾਬਤ ਜਿਹੜਾ ਆਰਟੀਕਲ ਆ ਉਹ ਦੱਸਿਆ ਆ। ਈਡੀਡੀ ਨੂੰ ਜਿਹੜੀਆਂ ਮਿਲੀਆਂ ਰੀਸੈਂਟ ਰਿਪੋਰਟਸ ਦੇ ਮੁਤਾਬਕ ਕੰਪਨੀਜ਼ ਨੇ ਇਹ ਪਲਾਨ ਕੀਤਾ ਵੀ ਉਹ ਘੱਟੋ ਘੱਟ 250 ਤੋਂ ਵੱਧ ਜਿਹੜੀਆਂ ਜੌਬਸ ਆ ਇਸ ਇਕੱਲੇ ਬੇ ਏਰੀਏ ਦੀ ਗੱਲ ਆਪਾਂ ਕਰਦੇ ਜਾਈਏ ਵੀ ਉੱਥੋਂ ਜਿਹੜੀਆਂ ਜੌਬਸ ਆ ਉਹ ਘੱਟ ਜਿਹੜੀਆਂ ਉਹ ਕਰਨਗੇ। ਸਾਂਬਾ ਨੋਵਾ ਸਿਸਟਮ, ਬੋਸਟਨ ਸਾਇੰਟੀਫਿਕ, ਸਟੈਮ, ਬਿਲਡਿੰਗ ਰੋਬੋਟਿਕਸ, ਕਰੂਜ਼ ਵਰਗੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੇ ਜਿਹੜੀਆਂ ਜੌਬਸ ਆ ਉਹ ਕੱਟ ਆਫ ਜਿਹੜੀਆਂ ਉਹ ਕੀਤੀਆਂ ਆ। ਇਸ ਤੋਂ ਇਲਾਵਾ ਕੌਨਫਲੂਐਂਟ ਮੈਡੀਕਲ ਟੈਕਨੋਲੋਜੀਜ਼, ਟੀ ਮਰਜ਼ੈਟੀ, ਪ੍ਰੀਮੋ ਬ੍ਰਾਂਡਸ ਇਹਨਾਂ ਨੇ ਵੀ ਜਿਹੜੀਆਂ ਆ ਉਹ ਜੌਬਸ ਕੱਟ ਆਫ ਕੀਤੀਆਂ ਆ। ਸੋ ਫਾਰ ਈਡੀਡੀ ਦੇ ਜਿਹੜੇ ਨੋਟਿਸਿਸ ਦੇ ਮੁਤਾਬਕ 2025 ਦੇ ਵਿੱਚ ਬੇ ਏਰੀਏ ਨੇ ਹੁਣ ਤੱਕ 19,700 ਜਿਹੜੀਆਂ ਜੌਬਸ ਆ ਉਹ ਲੂਜ਼ ਕੀਤੀਆਂ ਤੇ ਕੁੱਲ ਮਿਲਾ ਕੇ ਕੈਲੀਫੋਰਨੀਆ 'ਚ 54,800 ਜੌਬਸ ਆ ਉਹ ਕੱਟੀਆਂ ਜਾ ਚੁੱਕੀਆਂ ਆ। ਜੀ, ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 61 ਪੈਸੇ। ਜੀ, ਤੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ 100 ਤੇ 42 ਪੁਆਇੰਟ ਵੱਧ ਕੇ 40,669 ਤੇ ਬੰਦ ਹੋਇਆ। S&P 5569 ਦੇ ਉੱਤੇ ਬੰਦ ਹੋਇਆ 8 ਪੁਆਇੰਟ ਵੱਧ ਕੇ। ਨੈਸਡੈਕ 15 ਪੁਆਇੰਟ ਘਟ ਕੇ 17,446 ਦੇ ਉੱਤੇ। ਸੋਨੇ ਦਾ ਭਾਅ ਜਿਹੜਾ ਆ ਉਹ $3254 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ ਜਿਹੜੀ ਉਹ ਰਹੀ। 10 year yield 4.19%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 94,377 ਤੇ ਇਥੀਰੀਅਮ 1797 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ, ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਪਤਾ ਨਹੀਂ ਤੁਹਾਡੇ ਹੱਥ 'ਚ ਬੁੱਕ ਹੈਗੀ ਕਿ ਨਹੀਂ। ਸਰਦਾਰ ਅਵਤਾਰ ਸਿੰਘ ਹੁਣੀ ਜਿਹੜੇ ਜਰਨਲਿਸਟ ਆ, ਉਹਨਾਂ ਨੇ ਬਹੁਤ ਹੀ ਵਧੀਆ ਬੁੱਕ ਲਿਖੀ ਹੈਗੀ ਆ ਸਿੱਖ ਆਪਣੇ ਕੌਮਵਾਦ ਦੇ ਉੱਤੇ, ਸਿੱਖ ਨੈਸ਼ਨਲਿਜ਼ਮ ਦੇ ਉੱਤੇ, ਵੀ ਸਿੱਖ ਇੱਕ ਕੌਮ ਆ ਦਾ ਸੰਕਲਪ। ਜੀ ਜੀ ਹਾਂ, ਤੇ ਨਾ ਅਸੀਂ ਹਿੰਦੂ ਆ ਨਾ ਅਸੀਂ ਮੁਸਲਮਾਨ ਆ। ਸੋ ਪਹਿਲੀ ਬੁੱਕ ਇਦਾਂ ਦੀ ਆਈ ਹੈਗੀ ਆ। ਬਹੁਤ ਸਾਰੇ ਜਿਹੜੇ ਸਰੋਤੇ ਆ ਸਾਡੇ ਉਹ ਫ੍ਰਿਜਨੋ ਸਟੂਡੀਓ ਤੋਂ, ਸੈਨੋਜ਼ੇ ਸਟੂਡੀਓ ਤੋਂ ਆ ਕੇ ਲੈ ਵੀ ਰਹੇ ਹੈਗੇ ਆ। ਬਹੁਤ ਸਾਰੇ ਆਨਲਾਈਨ ਮੰਗਵਾ ਰਹੇ ਹੈਗੇ ਆ। ਜਿਨ੍ਹਾਂ ਨੂੰ ਇੰਟਰਸਟ ਹੈਗਾ, ਬਹੁਤ ਤਕੜੀ ਰਿਸਰਚ ਦੇ ਨਾਲ ਉਹਨਾਂ ਨੇ ਬੁੱਕ ਤਿਆਰ ਕੀਤੀ ਆ। ਉਹ ਤੁਸੀਂ ਕਾਲ ਕਰ ਸਕਦੇ ਹੋ 408-722-7698 ਦੇ ਉੱਤੇ 4087227698।
ਜੀ, ਬਿਲकुल 408 722 7698 408 722 7698 ਜਾਂ ਸਟੂਡੀਓ ਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਆ। ਜੇ ਤੁਸੀਂ ਮੇਲ ਕਰਵਾਉਣੀ ਆ ਯਾਨੀ ਕਿ ਪੋਸਟ ਕਰਵਾਉਣੀ ਆ ਤਾਂ ਆਪਣਾ ਐਡਰੈਸ ਵਗੈਰਾ ਜਿਹੜਾ ਆ ਉਹ ਤੁਸੀਂ ਲਿਖਵਾਓ, ਫੋਨ ਨੰਬਰ ਆਪਣਾ ਜਿਹੜਾ ਉਹ ਲਿਖਵਾਓ ਤਾਂ ਜੋ ਤੁਹਾਨੂੰ ਜਿਹੜੀ ਉਹ ਮੇਲ ਕੀਤੀ ਜਾ ਸਕੇ। ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ ਜਲਦ ਤੋਂ ਜਲਦ ਜਿਹੜੀਆਂ ਆ ਉਹ ਤੁਸੀਂ ਜਿਹੜਾ ਉਹ ਜਿਹੜਾ ਸਾਡੇ ਨਾਲ ਸੰਪਰਕ ਕਰੋ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਜਰਨਲਿਸਟ ਤੇ ਲੇਖਕ ਅਵਤਾਰ ਸਿੰਘ ਜੀ ਬਹੁਤ ਹੀ ਜਿਹੜੀ ਗਹਿਨ ਉਹਨਾਂ ਨੇ ਰਿਸਰਚ ਤੋਂ ਬਾਅਦ ਖੋਜ ਤੋਂ ਬਾਅਦ 'ਚ ਇਹ ਕਿਤਾਬ ਪਾਠਕਾਂ ਦੀ ਝੋਲੀ ਦੇ ਵਿੱਚ ਪਾਈ ਆ। ਸੋ ਜਿਹੜੇ ਵੀ ਪੰਜਾਬੀ ਸਾਹਿਤ ਦੇ ਜਾਂ ਇਤਿਹਾਸ ਦੇ ਜਾਂ ਸਿੱਖ ਸੰਘਰਸ਼ ਦੇ ਜਾਂ ਸਿੱਖ ਕੌਮ ਨੂੰ ਲੈ ਕੇ ਜਾਂ ਸਿੱਖ ਇਤਿਹਾਸ ਦੇ ਜਾਂ ਅੱਗੇ ਕੀ ਹੋਣਾ ਚਾਹੀਦਾ ਜਾਂ ਕੀ ਕੀਤਾ ਜਾ ਸਕਦਾ ਉਸ ਦੇ ਚਾਹਤਕਾਰ ਨੇ, ਉਹ ਪੜ੍ਹਨਾ ਚਾਹੁੰਦੇ ਆ ਕੀ ਹੋਇਆ ਤੇ ਕੀ ਅੱਗੇ ਜਿਹੜਾ ਹੈਗਾ ਆ ਬਾਕੀ ਦੁਨੀਆ ਦੇ ਵਿੱਚ ਜਿਹੜੀਆਂ ਹੋਰ ਇੱਦਾਂ ਦੀਆਂ ਜਿਹੜੀਆਂ ਮੂਵਮੈਂਟਸ ਆ ਉਹ ਕਿੱਦਾਂ ਦੀਆਂ ਰਹੀਆਂ, ਉਹਦੇ ਨਾਲ ਤੁਲਨਾਤਮਕ ਕਿਸ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਕੀ ਸਿੱਖ ਸਕਦੇ ਆ। ਉਹਦੇ ਲਈ ਇਹ ਬਹੁਤ ਹੀ ਸ਼ਾਨਦਾਰ ਜਿਹੜੀ ਕਿਤਾਬ ਆ। ਹਰ ਇੱਕ ਜਿਹੜੇ ਅਧਿਆਇ ਤੋਂ ਬਾਅਦ ਯਾਨੀ ਕਿ ਚੈਪਟਰ ਤੋਂ ਬਾਅਦ 'ਚ ਉਹਨਾਂ ਨੇ ਜਿਹੜੇ ਰੈਫਰੈਂਸ ਲਿਖੇ ਆ, ਕਈ ਕਿਤਾਬਾਂ ਦੇ ਜਿਹੜੇ ਰੈਫਰੈਂਸ ਲਿਖੇ ਆ। ਸੋ ਕਈ ਦਰਜਨ ਜਿਹੜੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਦੇ ਵਿੱਚ ਸਰਦਾਰ ਅਵਤਾਰ ਸਿੰਘ ਹੁਣਾਂ ਨੇ ਇਹ ਜਿਹੜੀ ਕਿਤਾਬ ਆ ਸਿੱਖ ਕੌਮਵਾਦ ਦਾ ਸੰਕਲਪ ਉਹ ਆਪਣੇ ਸਾਰੇ ਪੰਜਾਬੀ ਪਾਠਕਾਂ ਦੀ ਜਿਹੜੀ ਝੋਲੀ ਦੇ ਵਿੱਚ ਇਹ ਪਾਈ ਆ। ਸੋ ਹਰ ਇੱਕ ਨੂੰ ਵੱਧ ਚੜ ਕੇ ਇਹ ਕਿਤਾਬ ਜਿਹੜੀ ਆ ਉਹ ਪ੍ਰਾਪਤ ਕਰਨੀ ਚਾਹੀਦੀ ਆ। ਸੋ ਕਿਤਾਬ ਪ੍ਰਾਪਤ ਕਰਨ ਦੇ ਲਈ ਜਲਦ ਤੋਂ ਜਲਦ ਤੁਸੀਂ ਕਾਲ ਕਰੋ 408 272 5200 ਜਾਂ 408 722 7698 408 272 5200 408 722 7698 ਦੇ ਉੱਤੇ। ਹੁਣ ਲੈਂਦੇ ਆ ਆਪਾਂ ਇਜਾਜ਼ਤ। ਹਰਜੋਤ ਸਿੰਘ ਜੀ ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।